ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਸਭ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ। 5599052575 ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਬਿਜ਼ਨਸ ਦੀ, ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਗੁਰਦੀਪ ਸਿੰਘ ਬਰਦੀਕਲੋ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਪ੍ਰੈਜ਼ਨੋ, ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜਾਬ ਦੇ ਜੇ ਮੌਸਮ ਦੀ ਗੱਲ ਕਰੀਏ ਤਾਂ ਉਹਦੇ ਵੱਡੇ ਸ਼ਹਿਰ ਜਲ ਥਲ। ਬਿਲਕੁਲ ਜੀ, ਐਤਕੀ ਜਿਹੜੀ ਮੌਨਸੂਨ ਆ ਉਹ ਵਾਹਵਾ ਲੇਟ ਆਈ ਹੈ, ਪਰ ਇੰਨਾ ਹੈ ਕਿ ਕਾਫੀ ਹੱਦ ਤੱਕ ਰਿਕਵਰ ਜਿਹੜਾ ਉਹ ਕਰ ਰਹੀ ਹੈ। ਬਿਨਾਂ ਕਿਸੇ ਸ਼ੱਕ ਦੇ ਇਸ ਹਰ ਸਾਲ ਹੀ ਹੁੰਦਾ, ਕਿਉਂਕਿ ਇਹਦਾ ਕੋਈ ਪਰਮਾਨੈਂਟ ਸੋਲਿਊਸ਼ਨ ਲੱਭਿਆ ਹੀ ਨਹੀਂ ਗਿਆ ਅਜੇ ਤੱਕ। ਜਦੋਂ ਹੜ੍ਹ ਆਉਂਦੇ ਨੇ ਤਾਂ ਹੀ ਕਰਕੇ, ਚਲੋ ਹੁਣ ਤਾਂ ਹੈ ਨਹੀਂ ਤਾਂ ਅਦਰਵਾਈਜ਼ ਪਹਿਲਾਂ ਜਦੋਂ ਹੜ੍ਹ ਆ ਜਾਂਦੇ ਸੀਗੇ ਤੇ ਉਦੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਆ ਉਹ ਜਿਹੜਾ ਚੂੜਾ ਦੇਣ ਜਾਂਦਾ ਹੁੰਦਾ ਸੀ, ਤੋ ਉਹ ਇੱਕ ਤਰੀਕਾ ਜਿਹੜਾ ਜੀ ਉਹ ਬਣਾਇਆ ਹੋਇਆ ਸੀਗਾ। ਤੋ ਇਹਦੇ ਨਾਲ ਮੀਂਹ ਦੇ ਨਾਲ ਜਿਹੜਾ ਹੈ ਕੁਝ ਸ਼ਹਿਰ ਜਲਥਲ ਜਿਹੜੇ ਆ ਉਹ ਹੋਏ ਆ। ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਘੱਗਰ ਦਾ ਡਰ ਜਿਹੜਾ ਉਹ ਬਣਿਆ ਹੋਇਆ। ਪੰਜਾਬ ਦੇ ਬਠਿੰਡਾ, ਪਟਿਆਲਾ ਤੇ ਲੁਧਿਆਣਾ ਜਿਹੜਾ ਸ਼ਹਿਰ ਆ ਉਹ ਪਾਣੀ ਚ ਘਿਰੇ ਆ। ਨਰਮਾ ਪੱਟੀ, ਬਠਿੰਡਾ ਤੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਫਸਲ ਜਿਹੜੀ ਨਰਮੇ ਦੀ ਉਹ ਨੁਕਸਾਨੀ ਗਈ ਹੈ। ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਝੋਨੇ ਤੇ ਮੱਕੀ ਦੀ ਫਸਲ ਜਿਹੜੀ ਆ ਉਹਨੂੰ ਨੁਕਸਾਨ ਪਹੁੰਚਿਆ। ਅਜੇ 1-2 ਦਿਨ ਹੋਰ ਇਸੇ ਤਰੀਕੇ ਦਾ ਮੌਸਮ ਜਿਹੜਾ ਉਹ ਰਹਿਣ ਦੀ ਗੱਲ ਮੌਸਮ ਵਿਭਾਗ ਦੇ ਵੱਲੋਂ ਆਖੀ ਗਈ ਆ। ਉਂਝ ਵੈਸੇ ਕੁਝ ਜਿਹੜੀਆਂ ਰਿਪੋਰਟਾਂ ਇਹ ਵੀ ਦੱਸ ਰਹੀਆਂ ਕਿ ਇਹ ਸ਼ਾਇਦ ਜਿਹੜਾ ਓਵਰਆਲ ਹੈ ਇਹ ਮੌਨਸੂਨ ਦਾ ਐਂਡ ਜਿਹੜਾ ਉਹ ਹੋਣ ਵੱਲ ਨੂੰ ਜਾ ਰਿਹਾ। ਔਰ ਜਿਹੜਾ ਇੱਥੇ ਪਟਿਆਲੇ ਦੇ ਵਿੱਚ ਮੀਂਹ ਪਿਆ, ਉਹਦੇ ਨਾਲ ਜਿਹੜਾ ਹਸਪੀਟਲ ਹੈ ਰਜਿੰਦਰਾ ਹਸਪੀਟਲ, ਉਹਦੇ ਵਿੱਚ ਪਾਣੀ ਖੜ ਗਿਆ ਔਰ ਉੱਥੇ ਆਏ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ। ਪਟਿਆਲੇ ਦੇ ਵਿੱਚ 38 ਮਿਲੀਮੀਟਰ ਮੀਂਹ ਪਿਆ, ਲੁਧਿਆਣੇ 'ਚ 28, ਬਠਿੰਡੇ ਦੇ ਵਿੱਚ 19। ਬਠਿੰਡਾ ਸ਼ਹਿਰ ਦੇ ਵਿੱਚ ਮਨਪ੍ਰੀਤ ਬਾਦਲ ਦਾ ਜਿਹੜਾ ਏਰੀਆ ਹੈ ਜਿੱਥੋਂ ਉਹ ਵਿਧਾਨ ਸਭਾ ਦੀ ਚੋਣ ਲੜਦੇ ਆ, ਉੱਥੇ ਮੁੱਖ ਸੜਕਾਂ ਪਾਣੀ ਦੇ ਵਿੱਚ ਜਿਹੜੀਆਂ ਉਹ ਡੁੱਬ ਗਈਆਂ। ਅੰਮ੍ਰਿਤਸਰ, ਫਰੀਦਕੋਟ, ਫਤਿਹਗੜ੍ਹ ਸਾਹਿਬ, ਮੋਗਾ, ਮੁਹਾਲੀ, ਸੰਗਰੂਰ ਸਾਰੇ ਜਗ੍ਹਾ ਦੇ ਉੱਤੇ ਭਰਵਾਂ ਮੀਂਹ ਜਿਹੜਾ ਉਹ ਪਿਆ। ਘੱਗਰ ਜਿਹੜਾ ਦਰਿਆ ਉਹ ਉਂਝ ਰੈਗੂਲਰ ਤੌਰ ਦੇ ਉੱਤੇ 728 ਫੁੱਟ ਮੰਨਿਆ ਜਾਂਦਾ। 31 ਜੁਲਾਈ ਨੂੰ ਇਹ ਪੱਧਰ ਜਿਹੜਾ ਸੀਗਾ 748 ਫੁੱਟ ਤੇ ਚਲੇ ਗਿਆ। ਖਤਰੇ ਦੇ ਨਿਸ਼ਾਨ ਤੋਂ ਬਾਅਦ ਘੱਗਰ ਦਾ ਪੱਧਰ ਜਿਹੜਾ ਸੀ 739 ਫੁੱਟ ਜਿਹੜਾ ਉਹ ਰਹਿ ਗਿਆ। ਫਿਰ ਇੱਕ ਵਾਰੀ ਹੁਣ ਜਿਹੜਾ ਕੱਲ ਮੀਂਹ ਪਿਆ, ਇਹਦਾ ਅਸਰ ਫਿਰ ਘੱਗਰ ਦੇ ਉੱਤੇ ਜਿਹੜਾ ਹੋ ਰਿਹਾ ਔਰ ਘੱਗਰ ਦਾ ਪਾਣੀ ਲਗਾਤਾਰ ਜਿਹੜਾ ਉਹ ਵੱਧ ਰਿਹਾ। ਪਹਿਲੀ ਵਾਰੀ ਨਹੀਂ ਵੱਧ ਰਿਹਾ, ਹਰ ਸਾਲ ਹੀ ਵੱਧਦਾ। ਲੋਕ ਇਹਦੀ ਮਾਰ ਦੇ ਵਿੱਚ ਆਉਂਦੇ ਆ, ਕਰੋੜਾਂ ਰੁਪਏ ਘੱਗਰ ਦੇ ਵਾਸਤੇ ਰੱਖੇ ਜਾਂਦੇ ਆ। ਇਹ ਸਾਰਾ ਆਉਂਦਾ ਪਟਿਆਲਾ ਲੋਕ ਸਭਾ ਹਲਕੇ ਦਾ ਇਹ ਏਰੀਆ। ਬਹੁਤ ਵਾਰੀ, ਕਈ ਵਾਰੀ ਜਿਹੜਾ ਜੀ ਪ੍ਰਨੀਤ ਕੌਰ ਹੋਰਾਂ ਨੇ ਇਸ ਹਲਕੇ ਨੂੰ ਰਿਪਰੈਜ਼ੈਂਟ ਕੀਤਾ, ਪੈਸੇ ਵੀ ਆਏ, ਉਹ ਲੱਗੇ ਕਿੱਥੇ ਇਹੀ ਨਹੀਂ ਦੀਦਾ ਅੱਜ ਤੱਕ ਜੀ। ਤੇ ਅੱਗੇ ਗੱਲ ਕਰਦੇ ਹਾਂ ਸੰਸਦ ਦੀ। ਕਈ ਦਿਨਾਂ ਤੋਂ ਚੱਲ ਹੀ ਨਹੀਂ ਰਹੀ ਤੇ ਹੁਣ ਵੀ ਨਹੀਂ ਚੱਲੀ। ਕੋ ਦੋ ਜਿਹੜੇ ਮੁੱਦੇ ਨੇ ਉਹ ਬੜੇ ਅਹਿਮ ਨੇ। ਕੁਝ ਹਾਲਾਂਕਿ ਇਹਦੇ ਉੱਤੇ ਵੀ ਬਹਿਸ ਛਿੜ ਰਹੀ ਆ ਕਿ ਵਿਰੋਧੀ ਧਿਰਾਂ ਜੇਕਰ ਇਹਨਾਂ ਮੁੱਦਿਆਂ ਨੂੰ ਲਾਂਭੇ ਕਰਨ ਤੇ ਉਹ ਬਹਿਸ ਹੋਣ ਦੇਣ ਤਾਂ ਸਰਕਾਰ ਘਿਰ ਸਕਦੀ ਹੈ। ਸਰਕਾਰ ਕਰੋਨਾ ਵਾਲੇ ਮਾਮਲਿਆਂ ਦੇ ਉੱਤੇ ਘਿਰ ਸਕਦੀ ਹੈ, ਸਰਕਾਰ ਖੇਤੀ ਮੁੱਦਿਆਂ ਦੇ ਉੱਤੇ ਘਿਰ ਸਕਦੀ ਹੈ। ਪਰ ਸਰਕਾਰ ਚਾਹੁੰਦੀ ਆ ਕਿ ਇਹ ਜਸੂਸੀ ਵਾਲਾ ਮਾਮਲਾ ਜਿਹੜਾ ਇਹ ਕਿਸੇ ਤਰੀਕੇ ਨਾਲ ਨੱਪਿਆ ਜਾਵੇ, ਇਹ ਕਿਸੇ ਤਰੀਕੇ ਨਾਲ ਠੱਪ ਹੋ ਜੇ। ਵਿਰੋਧੀ ਧਿਰ ਇਹ ਸਮਝਦੀ ਹੈ ਕਿ ਉਹਦੇ ਹੱਥ ਇੱਕ ਵੱਡਾ ਮੁੱਦਾ ਆਇਆ ਹੋਇਆ, ਉਹ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਜਾਣ ਨਹੀਂ ਦੇਣਾ ਚਾਹੁੰਦੀ। ਲਗਾਤਾਰ ਜਿਹੜਾ ਸੀਗਾ ਇੱਥੇ ਸੰਸਦ ਦੇ ਅੰਦਰ ਨਾਅਰੇ ਜਿਹੜੇ ਉਹ ਗੂੰਜਦੇ ਰਹੇ, ਖੇਤੀ ਕਾਨੂੰਨਾਂ ਨੂੰ ਲੈ ਕੇ ਤੇ ਪੈਗਾਸਸ ਜਸੂਸੀ ਕਾਂਡ ਨੂੰ ਲੈ ਕੇ। ਬਾਰ-ਬਾਰ ਜਿਹੜੀ ਸੀਗੀ ਸੰਸਦ ਉਹਨੂੰ ਉਠਾਉਣਾ ਪਿਆ, ਫਿਰ ਪੂਰੇ ਦਿਨ ਦੇ ਵਾਸਤੇ ਉਠਾ ਦਿੱਤਾ ਗਿਆ। ਰਾਜ ਸਭਾ ਦੀ ਕਾਰਵਾਈ ਦੇ ਵਿੱਚ ਵੀ ਦੋਨਾਂ ਮੁੱਦਿਆਂ ਦੇ ਉੱਤੇ ਭਾਰੀ ਹੰਗਾਮਾ ਹੋਇਆ, ਦਿਨ ਭਰ ਲਈ ਮੁਲਤਵੀ ਕੀਤਾ ਗਿਆ। ਲੋਕ ਸਭਾ ਦੇ ਰੌਲੇ ਰੱਪੇ ਦੇ ਵਿੱਚ ਟ੍ਰਿਬਿਊਨਲ ਸੁਧਾਰ ਬਿੱਲ ਪਾਸ ਕਰ ਦਿੱਤਾ ਜਿਹੜਾ ਜੀ ਉਹ ਗਿਆ।
ਜਿਹੜਾ ਇਹਦੇ ਜਿਹੜਾ ਅੰਦੋਲਨ, ਜਿਹੜਾ ਕੋਈ ਵੀ ਅੰਦੋਲਨ ਹੈ ਉਹਨੂੰ ਹੜਤਾਲ ਤੇ ਜਾਣ ਤੋਂ ਰੋਕਣ ਦੇ ਵਾਸਤੇ ਆਰਡੀਨੈਂਸ ਸੀਗਾ ਪਹਿਲਾਂ। ਹੁਣ ਇਹ ਬਿੱਲ ਆਇਆ ਸੀ ਤੇ ਬਿੱਲ ਇਹ ਪਾਸ ਕਰ ਦਿੱਤਾ। ਕਈ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਗੱਲ ਕਹੀ ਕਿ ਬਿੱਲ ਦੇ ਉੱਤੇ ਰਾਸ਼ਟਰਪਤੀ ਤੇ ਸੰਸਦ ਦੀ ਮੋਹਰ ਲੱਗਣ ਤੋਂ ਬਾਅਦ ਇਹ ਐਕਟ ਉਦੋਂ ਪ੍ਰਭਾਵੀ ਹੋਊਗਾ ਜਦੋਂ ਲਾਗੂ ਹੋਊਗਾ। ਇਹ ਵੀ ਕਿਹਾ ਕਿ ਇਹ ਕਾਨੂੰਨ 1 ਸਾਲ ਲਈ ਲਾਗੂ ਹੋਊਗਾ। ਇਹ ਬਿੱਲ ਜੂਨ ਦੇ ਵਿੱਚ ਜਾਰੀ ਆਰਡੀਨੈਂਸ ਦੀ ਥਾਂ ਲਊਗਾ। ਜਿਹੜੇ ਕਾਂਗਰਸੀ ਆਗੂ ਨੇ ਅਧੀਰ ਰੰਜਨ ਚੌਧਰੀ, ਉਹਨੇ ਇਸ ਬਿੱਲ ਨੂੰ ਬਹੁਤ ਸਖਤ ਕਰਾਰ ਦਿੱਤਾ। ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸੌਗਾਤਾ ਰॉय ਨੇ ਇਹ ਬਿੱਲ ਕਿਹਾ ਕਿ ਕਿਰਤ ਵਿਰੋਧੀ ਹੈ। ਔਰ ਰੱਖਿਆ ਮੰਤਰੀ ਨੇ ਕਿਹਾ ਕਿ ਬਿੱਲ ਮੁਲਕ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਿਆਂਦਾ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਆਰਡੀਨੈਂਸ ਫੈਕਟਰੀ ਬੋਰਡ ਨੂੰ 100% ਸਰਕਾਰੀ ਮਾਲਕੀ ਵਾਲੀ ਕਾਰਪੋਰੇਟ ਇਕਾਈ ਬਣਾਉਣ ਦਾ ਫੈਸਲਾ ਕੀਤਾ। ਇਹ ਜਿਹੜਾ ਬਿੱਲ ਹੁਣ ਕਾਨੂੰਨ ਦਾ ਰੂਪ ਅਖਤਿਆਰ ਕਰ ਲੂਗਾ। ਇਹਦੇ ਨਾਲ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਜਿਹੜੇ ਕਾਮੇ ਵਗੈਰਾ ਨੇ ਜੀ, ਉਹ ਜਾ ਨਹੀਂ ਸਕਣਗੇ ਹੜਤਾਲ ਦੇ ਉੱਤੇ। ਜਿਹੜੇ ਕਾਮਿਆਂ ਨੇ ਹੱਕ ਦਹਾਕਿਆਂ ਤੱਕ ਲੜ ਕੇ ਲਏ ਸੀਗੇ, ਸਰਕਾਰ ਨੇ ਪਹਿਲਾਂ ਆਰਡੀਨੈਂਸ ਦੇ ਰਾਹੀਂ ਤੇ ਹੁਣ ਇਹ ਬਿੱਲ ਨੂੰ ਕਾਨੂੰਨ ਦੀ ਸ਼ਕਲ ਦੇ ਕੇ ਲਗਭਗ ਉਹ ਹੱਕ ਹਕੂਕ ਖੋਹ ਲਏ। ਸਾਰਾ ਕੁਝ ਸਰਕਾਰ ਖੋ ਹੀ ਰਹੀ ਆ, ਦੇ ਹੀ ਨਹੀਂ ਰਹੀ ਕੁਝ ਵੀ। ਅੱਗੇ ਵਿਰੋਧੀ ਧਿਰਾਂ ਦੀ ਜੇ ਗੱਲ ਕਰੀਏ, ਰਾਹੁਲ ਦੇ ਘਰ ਸਾਰਿਆਂ ਨੇ ਇਕਜੁੱਟਤਾ ਫਿਰ ਦਿਖਾਈ। ਦੇਖੋ, ਇਹ ਜਿਹੜੀ ਵਿਰੋਧੀ ਧਿਰਾਂ ਨੇ, ਵੇਖਿਆ ਜਾਵੇ ਜੇ ਤੁਸੀਂ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਦੇਖਦੇ ਹੋ ਤੇ 60% ਵੋਟਾਂ ਇਹਨਾਂ ਦੇ ਕੋਲੇ ਨੇ। ਜੇ 19 ਵਾਲੀ ਚੋਣ ਦੀ ਆਪਾਂ ਗੱਲ ਜਿਹੜੀ ਕਰੀਏ, ਈਵਨ ਮੋਰ ਦੈਨ 60% ਵੋਟਾਂ ਇਹਨਾਂ ਦੇ ਕੋਲੇ ਨੇ। ਇਹਦੇ ਵਿੱਚ 2 ਧਿਰਾਂ ਸ਼ਾਮਲ ਨਹੀਂ ਹੋਈਆਂ। ਇੱਕ ਤਾਂ ਬਹੁਜਨ ਸਮਾਜ ਪਾਰਟੀ ਸ਼ਾਮਲ ਨਹੀਂ ਹੋਈ, ਇੱਕ ਇਹਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਹੋਈ। ਇਹਨਾਂ ਦਾ ਲਾਂਭੇ ਰਹਿਣ ਦੇ ਕਈ ਕਾਰਨ ਜਿਹੜੇ ਉਹ ਹੋ ਸਕਦੇ ਆ। ਬਾਕੀ 15 ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ, ਉਹਨਾਂ ਨੇ ਰਾਹੁਲ ਗਾਂਧੀ ਦੇ ਸੱਦੇ ਦੇ ਉੱਤੇ ਉਹਨਾਂ ਦੇ ਘਰ ਦੇ ਵਿੱਚ ਬ੍ਰੇਕਫਾਸਟ ਦੇ ਉੱਤੇ ਜਿਹੜਾ ਉਹ ਇਕੱਠੇ ਹੋਏ, ਇਕਜੁੱਟਤਾ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ। ਔਰ ਇਹ ਆਖਿਆ ਕਿ ਸਰਕਾਰ ਜਿਸ ਕਿਸਮ ਦਾ ਵਿਹਾਰ ਉਹਨਾਂ ਦੇ ਨਾਲ ਕਰ ਰਹੀ ਆ, ਜਿਵੇਂ ਉਹ ਕਿਸੇ ਦੇ ਨੁਮਾਇੰਦੇ ਹੀ ਨਹੀਂ ਗੇ। ਉਹਨਾਂ ਨੇ ਕਿਹਾ ਕਿ ਅਸੀਂ 60% ਲੋਕਾਂ ਨੂੰ ਰੀਪ੍ਰੈਜ਼ੈਂਟ ਕਰਨ ਵਾਲੇ ਲੋਕ ਆ, ਸਾਰੇ ਜਿਹੜੀਆਂ ਵਿਰੋਧੀ ਧਿਰਾਂ। ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਸੰਸਦ 'ਚ ਸਾਨੂੰ ਚੁੱਪ ਕਰਾਉਂਦੀ ਹੈ ਤਾਂ ਉਹ ਸਿਰਫ ਸੰਸਦ ਮੈਂਬਰਾਂ ਨੂੰ ਨਹੀਂ ਦਬਾਉਂਦੀ, ਬਲਕਿ ਦੇਸ਼ ਦੇ ਲੋਕਾਂ ਦੇ ਬਹੁਮਤ ਆਵਾਜ਼ ਜਿਹੜੀ ਆ ਉਹਨੂੰ ਦਬਾਉਂਦੀ ਹੈ। ਹਾਲਾਂਕਿ ਅਟਕਲਾਂ ਇਹਦੇ ਉੱਤੇ ਇਹ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਇਹ 2024 ਦੀਆਂ ਤਿਆਰੀਆਂ ਜਿਹੜੀਆਂ ਉਹ ਆਰੰਭੀਆਂ ਗਈਆਂ ਨੇ ਵਿਰੋਧੀ ਧਿਰਾਂ ਦੇ ਵੱਲੋਂ। ਵਿਰੋਧੀ ਧਿਰਾਂ ਦੇ ਰੂਪ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ, ਜਿਹੜੇ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਉਹਨਾਂ ਦੀ ਦਿੱਲੀ ਫੇਰੀ ਸੀ ਜਿਹੜੀ ਲਾਸਟ। ਉਦੋਂ ਬਾਅਦ ਇਹ ਡਿਵੈਲਪਮੈਂਟ ਨਵੀਆਂ ਹੋਣੀਆਂ ਸ਼ੁਰੂ ਹੋਈਆਂ ਨੇ, ਕਿਉਂਕਿ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਨੇ ਸੋਨੀਆ ਗਾਂਧੀ ਹੋਰਾਂ ਦੇ ਨਾਲ ਵੀ ਮੁਲਾਕਾਤ ਕੀਤੀ, ਵੱਖ-ਵੱਖ ਵਿਰੋਧੀ ਧਿਰਾਂ ਦੇ ਆਗੂਆਂ ਦੇ ਨਾਲ ਇੱਥੇ ਮੁਲਾਕਾਤ ਕੀਤੀ। ਅਜੇ ਇਹ ਤਾਂ ਕੋਈ ਤੈਅ ਨਹੀਂਗਾ ਕਿ 2024 ਦੇ ਵਿੱਚ ਵਿਰੋਧੀ ਧਿਰਾਂ ਦਾ ਚਿਹਰਾ ਕਿਹੜਾ ਹੋ ਸਕਦਾ, ਪਰ ਬਹੁਤੀਆਂ ਵਿਰੋਧੀ ਧਿਰਾਂ ਇਹ ਗੱਲ ਕਹਿੰਦੀਆਂ ਨਜ਼ਰ ਆ ਰਹੀਆਂ ਨੇ, ਮਜਬੂਰੀ ਵੀ ਉਹਨਾਂ ਦੀ ਬਣ ਰਹੀ ਕਿ ਚਿਹਰਾ ਅਸੀਂ ਆਪੇ ਡਿਸਾਈਡ ਜਿਹੜਾ ਕਰ ਲਾਂਗੇ, ਸਾਡਾ ਇਕੱਠੇ ਰਹਿਣਾ ਜਿਹੜਾ ਉਹ ਜ਼ਰੂਰੀ ਹੈ। ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਬਿਨਾਂ ਕਿਸੇ ਸ਼ੱਕ ਦੇ ਮੁਲਕ ਦੇ ਵਿੱਚ ਇੱਕ ਵੱਡੇ ਵਿਰੋਧੀ ਧਿਰ ਦੇ ਨੇਤਾ ਦੇ ਚਿਹਰੇ ਵਜੋਂ ਉੱਭਰੀ ਆ, ਪਰ ਉਹਨੇ ਕਿਤੇ ਵੀ ਇਹ ਗੱਲ ਨਹੀਂ ਕਹੀ ਕਿ ਉਹ ਅਗਵਾਈ ਇਸ ਮਾਮਲੇ ਦੀ ਕਰੂਗੀ। ਅਜੇ ਉਹਦੇ ਜਿਹੜੇ ਸਟੈਪ ਨੇ ਉਹ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਨਾ, ਜਿਹੜੀ ਕਿ ਸਟ੍ਰੈਟਜੀ ਸਿਆਸੀ ਰੂਪ ਦੇ ਵਿੱਚ ਦੂਰ ਅੰਦੇਸ਼ੀ ਵਾਲੀ ਕਹੀ ਜਾ ਸਕਦੀ ਹੈ। ਕਿਉਂਕਿ ਜੇ ਇਸ ਤਰ੍ਹਾਂ ਦੀ ਗੱਲ ਉਹ ਪਹਿਲਾਂ ਹੀ ਕਰ ਲੈਂਦੇ ਆ ਕਿ ਮੈਂ ਮੂਹਰੇ ਲੱਗਣਾ, ਤੇ ਫਿਰ ਕਈ ਸਿਆਸੀ ਪਾਰਟੀਆਂ ਉਹਨਾਂ ਤੋਂ ਲਾਂਭੇ ਹੋ ਜਾਣੀਆਂ। ਸ਼ਾਇਦ ਇਹੀ ਜਿਹੜਾ ਤਰੀਕਾ ਸੀਗਾ ਜਾਂ ਇਹੀ ਕਾਰਨ ਸੀਗਾ ਉਹਨਾਂ ਦਾ ਕਾਂਗਰਸ ਨੂੰ ਵੀ ਮਿਲਣਾ ਤੇ ਬਾਕੀ ਵਿਰੋਧੀ ਧਿਰਾਂ ਨੂੰ ਵੀ ਮਿਲਣਾ। ਮੁੜ ਕੇ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਸੀਗੇ, ਇਹ ਸਾਈਕਲ ਦੇ ਉੱਤੇ ਸੰਸਦ ਜਿਹੜਾ ਉਹ ਪਹੁੰਚੇ, ਜਿਨ੍ਹਾਂ ਨੇ ਕਿ ਤੇਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਵਿਰੋਧ ਸੀ, ਸਾਈਕਲਾਂ ਦੇ ਉੱਤੇ ਜਾ ਕੇ ਜਿਹੜਾ ਉਹ ਕੀਤਾ। ਜੇ ਪੁਰਾਣੇ ਤੁਸੀਂ ਵਿੱਚ ਜਾਓ ਤਾਂ ਜਦੋਂ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ, ਕਈ ਦਿਨ ਉਹ ਸਦਨ ਨਹੀਂ ਸੀ ਚੱਲਣ ਦਿੰਦੀ। ਮਹਿੰਗਾਈ ਦੇ ਮੁੱਦੇ ਦੇ ਉੱਤੇ, ਬਾਕੀ ਮੁੱਦਿਆਂ ਦੇ ਉੱਤੇ ਸਦਨ ਉਦੋਂ ਇਹ ਕਹਿੰਦੇ ਸੀ ਵਿਰੋਧੀ ਧਿਰਾਂ ਦਾ ਹੱਕ ਹੈ। ਹੁਣ ਪ੍ਰਧਾਨ ਮੰਤਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਵਿਰੋਧੀ ਧਿਰ ਦਾ ਰਵੱਈਆ ਜਿਹੜਾ ਉਹ ਸੰਸਦ ਦਾ ਅਪਮਾਨ ਹੈ। ਉਦੋਂ ਅਪਮਾਨ ਨਹੀਂ ਸੀਗਾ, ਹੁਣ ਉਹਨਾਂ ਨੂੰ ਇਹ ਲੱਗਦਾ ਕਿ ਅਪਮਾਨ ਹੋ ਰਿਹਾ। ਬਸ ਜੀ ਵੀ ਆ ਜਿੱਧਰ ਨੂੰ ਮਰਜ਼ੀ ਹੋ ਜਾਏ। ਤੇ ਅੱਗੇ ਗੱਲ ਕਰਦੇ ਆਂ ਵੀ ਸਾਰੀਆਂ ਪਾਰਟੀਆਂ ਵਾਅਦੇ ਬੜੇ ਕਰਦੀਆਂ। ਹੁਣ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਸਨੇ ਪੁਰਾਣੇ ਵਾਅਦੇ ਤਾਂ ਭੁਲਾ ਦਿੱਤੇ ਤੇ ਹੁਣ ਨਵੇਂ ਵਾਅਦੇ ਕੀਤੇ। ਦੇਖੋ, ਇੱਕ ਵਾਰੀ ਤਾਂ ਉਹ ਜਿਹੜੀਆਂ ਪੋਸਟਾਂ ਫੇਰ ਘੁੰਮਣ ਲੱਗ ਗਈਆਂ। ਜਿਹੜੇ 2012 ਦੇ ਵਿੱਚ ਵਾਅਦੇ ਇਹਨਾਂ ਨੇ ਕੀਤੇ ਸੀਗੇ 10 ਲੱਖ ਨੌਕਰੀਆਂ ਤੇ ਹਰੇਕ ਪਾੜੇ ਨੂੰ ਜਿਹੜਾ ਲੈਪਟਾਪ,
ਇਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੇ ਵਾਅਦੇ ਕੀਤੇ ਸੀਗੇ ਜਨਵਰੀ 22 2012 ਦੇ ਵਿੱਚ, ਕਿਉਂਕਿ ਫਰਵਰੀ ਦੇ ਵਿੱਚ ਇਹ ਚੋਣਾਂ ਜਿਹੜੀਆਂ ਹੋਣੀਆਂ ਸੀਗੀਆਂ, ਜਿਹੜਾ ਉਦੋਂ ਮੈਨੀਫੈਸਟੋ ਜਾਰੀ ਕੀਤਾ ਸੀ ਉਹਦੇ ਵਿੱਚ ਫ੍ਰੀ ਲੈਪਟਾਪ ਤੇ 10 ਲੱਖ ਜੌਬ ਜਿਹੜੀਆਂ ਉਹਦਾ ਪ੍ਰੋਮਿਸ ਕੀਤਾ ਸੀ। ਹੁਣ ਅਕਾਲੀ ਦਲ ਬਾਦਲ ਆ ਗਿਆ 1 ਲੱਖ ਜੌਬ ਦੇ ਉੱਤੇ, ਔਰ ਇਹ ਕਹਿਤਾ ਕਿ 1 ਲੱਖ ਜੌਬ ਜਿਹੜੀ ਆ ਅਸੀਂ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਵਾਂਗੇ। ਪੁਰਾਣੇ ਵਾਅਦੇ ਜਿਹੜੇ ਦੀ ਉਹ ਕਿੱਥੇ ਗਏ? ਔਰ ਦੂਸਰੀ ਗੱਲ ਜਿਹੜੀ ਇਹਨਾਂ ਦੇ ਵਿੱਚ ਸਭ ਤੋਂ ਅਹਿਮ ਇਹ ਆ ਕਿ ਜਿਹੜੇ ਪੈਸੇ ਆਉਣੇ ਆ ਉਹ ਕਿੱਥੋਂ ਆਉਣੇ ਆ, ਕਿਉਂਕਿ ਪੰਜਾਬ ਇਸ ਵੇਲੇ ਜਿਹੜਾ ਉਹ ਬੁਰੇ ਹਾਲਾਤਾਂ ਦੇ ਵਿੱਚ ਹੈ ਖਜ਼ਾਨੇ ਦੇ ਪੁਆਇੰਟ ਆਫ View। 3 ਲੱਖ ਕਰੋੜ ਦੇ ਕਰਜ਼ੇ ਦੇ ਹੇਠ ਪੰਜਾਬ ਦੱਬਿਆ ਹੋਇਆ। 13 ਨੁਕਾਤੀ ਚਾਰਟਰ ਜਿਹੜਾ ਉਹ ਜਾਰੀ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਕੱਲੇ ਨੁਕਤੇ ਦੇ ਉੱਤੇ ਲਾਉਣਾ ਹੋਵੇ ਤੇ ਸਮਾਂ ਬੜਾ ਲੱਗ ਜਾਣਾ। ਜਿਹੜੇ ਮੋਟੇ ਜੀ ਗੱਲ ਜੇ ਦੱਸਣੀ ਹੋਵੇ ਤਾਂ ਉਹ ਇਹ ਗੱਲ ਕਹਿੰਦੇ ਕਿ ਡੀਜ਼ਲ ਦੇ ਰੇਟ ਦੇ ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਾਂਗੇ ਅਸੀਂ, ਵੈਟ ਘਟਾ ਕੇ। ਸਨਅਤ ਲਈ 5 ਰੁਪਏ ਬਿਜਲੀ ਕਰਾਂਗੇ। ਵਿਦਿਆਰਥੀਆਂ ਨੂੰ ਕਹਿੰਦੇ 10 ਲੱਖ ਦਾ ਕਾਰਡ ਦੇਵਾਂਗੇ, ਸਟੂਡੈਂਟ ਕਾਰਡ, ਜਿਹਦੇ ਨਾਲ ਉਹ ਆਇਲਟਸ ਕਰ ਸਕਦੇ ਆ ਤੇ ਆਇਲਟਸ ਕਰਕੇ ਬਾਹਰ ਜਾ ਸਕਦੇ ਆ, ਮਤਲਬ ਕਿ ਬਾਹਰ ਕੱਢ ਦਿਓ ਜਿੰਨੇ ਹੋ ਸਕਦੇ। ਅੱਛਾ, ਨਾਲ ਅਗਲੀ ਗੱਲ ਜਿਹੜੀ ਦੀ ਉਹ ਸੁਣ ਲਓ ਕਿ ਉਹ ਕਹਿੰਦੇ ਜੀ ਕਿ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਊਗਾ। ਪਹਿਲਾਂ ਕਿੰਨੇ ਮੈਡੀਕਲ ਕਾਲਜ ਜਿਹੜੇ ਸਥਾਪਿਤ ਹੋਏ ਆ? ਜਿਹੜਾ ਲਾਸਟ ਮੈਡੀਕਲ ਕਾਲਜ ਆਇਆ ਸੀਗਾ ਪੰਜਾਬ ਦੇ ਵਿੱਚ ਉਹ ਆਇਆ ਸੀਗਾ ਫਰੀਦਕੋਟ ਵਾਲਾ 17 ਵਰੇ ਪਹਿਲਾਂ। ਇੱਕ ਮੈਡੀਕਲ ਕਾਲਜ ਜਿਹੜਾ ਸੀਗਾ ਉਹ 7 ਵਰੇ ਪਹਿਲਾਂ ਆਇਆ ਮੋਹਾਲੀ ਦੇ ਵਿੱਚ। ਮੋਹਾਲੀ ਵਾਲੇ ਨੂੰ ਇਸ ਕਰਕੇ ਲਾਸਟ ਮੈਡੀਕਲ ਕਾਲਜ ਨਹੀਂ ਗਿਣਿਆ ਜਾ ਸਕਦਾ ਕਿ ਉਹ ਕਾਗਜ਼ਾਂ ਦੇ ਵਿੱਚ ਹੈ, ਅਜੇ ਤੱਕ ਨਾ ਉਹਦਾ ਜਿਹੜਾ ਕੋਈ ਸਟਾਫ ਦਿੱਤਾ ਸਰਕਾਰ ਨੇ, ਨਾ ਪਿਛਲੀ ਸਰਕਾਰ ਨੇ ਦਿੱਤਾ, ਨਾ ਮੌਜੂਦਾ ਨੇ ਦਿੱਤਾ, ਨਾ ਉਹਦਾ ਇਨਫਰਾਸਟ੍ਰਕਚਰ ਜਿਹੜਾ ਜੀ ਉਹ ਦਿੱਤਾ। ਪਿੰਮਸ ਬਣਿਆ ਸੀ ਇੱਕ ਸਰਕਾਰੀ ਖਰਚੇ ਦੇ ਉੱਤੇ ਜਲੰਧਰ ਦੇ ਵਿੱਚ, ਸਰਕਾਰੀ ਜਗ੍ਹਾ ਦੇ ਉੱਤੇ, ਔਰ ਸਰਕਾਰੀ ਜਿਹੜਾ ਸੀਗਾ ਉਹ ਉੱਥੇ ਇਨਫਰਾਸਟ੍ਰਕਚਰ ਲਾ ਕੇ ਤੇ ਅਕਾਲੀਆਂ ਦੇ ਇੱਕ MLA ਨੂੰ ਦੇਤਾ। ਉਹ ਹੁਣ ਤਾਂ ਉਹ MLA ਹੈ ਨਹੀਂ, ਉਦੋਂ ਸੀ ਰਖੜਾ ਪਰਿਵਾਰ ਨੂੰ। ਹੁਣ ਉਹਨਾਂ ਨੇ ਕਿੱਥੋਂ ਇਹ ਮੈਡੀਕਲ ਕਾਲਜ ਜਿਹੜਾ ਚੱਲਣਾ ਸੀਗਾ ਉਹ ਖੇ ਖਰਾਬਾ ਕਰਕੇ ਛੱਡ ਗਏ। ਤੇ ਮੁੜ ਕੇ ਜਦ ਕਾਂਗਰਸ ਦੀ ਸਰਕਾਰ ਆਈ ਉਹਨੇ ਚੁੱਕ ਕੇ ਇੱਕ ਵੱਡੇ ਮੈਡੀਕਲ ਅਦਾਰੇ ਨੂੰ ਉਹ ਦੇ ਦਿੱਤਾ ਠੇਕੇ ਦੇ ਉੱਤੇ। ਉਹ ਠੇਕਾ ਕਿੰਨਾ ਦਿੰਦਾ, ਕੀ ਕਰਦਾ, ਕੁਝ ਨਹੀਂ ਪਤਾ। ਕਿਸੇ ਸਰਕਾਰਾਂ ਜਿਹੜੀਆਂ ਇੱਕ ਮੁਹਾਲੀ ਵਾਲੇ ਮੈਡੀਕਲ ਕਾਲਜ ਨੂੰ ਢਾਂਚਾ ਨਹੀਂ ਪ੍ਰੋਵਾਈਡ ਕਰ ਸਕਦੀਆਂ, ਪਿੰਮਸ ਇਹਨਾਂ ਕੋਲ ਚੱਲਦਾ ਨਹੀਂ। ਉਹ ਸਰਕਾਰਾਂ ਜਿਹੜੀਆਂ ਨੇ ਉਹ ਸਿਆਸੀ ਪਾਰਟੀਆਂ ਵਾਅਦਾ ਕਰ ਰਹੀਆਂ ਨੇ ਕਿ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਮੈਡੀਕਲ ਕਾਲਜ ਹੋਊਗਾ। ਪੋਸੀਬਲ ਹੀ ਨਹੀਂ ਹੋ ਸਕਦਾ। ਉਹਦਾ ਰੀਜ਼ਨ, ਜਦੋਂ ਤੁਸੀਂ ਸਟੂਡੈਂਟਾਂ ਨੂੰ ਕਹਿ ਰਹੇ ਹੋ 10 ਲੱਖ ਤੁਹਾਨੂੰ ਕਰਜ਼ਾ ਦੇਵਾਂਗੇ, ਜਾਓ ਬਾਹਰ, ਤੇ ਉੱਥੇ ਤੁਸੀਂ ਸਟੂਡੈਂਟ ਮੈਡੀਕਲ ਕਾਲਜ ਦੇ ਕਿੱਥੋਂ ਲੈ ਕੇ ਆਉਣੇ? ਜਿਹੜੀਆਂ ਕਾਲਜਾਂ ਦੀਆਂ ਅੱਜ ਦੀ ਸਥਿਤੀ ਆ, ਕੋਈ ਸ਼ਾਇਦ ਕਾਲਜ ਹੋਵੇ ਜਿਹਦੇ ਵਿੱਚ 50% ਜਿਹੜੇ ਉਹ ਬੱਚਿਆਂ ਦੀਆਂ ਸੀਟਾਂ ਭਰੀਆਂ ਹੋਣ, ਨਹੀਂ ਤਾਂ 50% ਵੀ ਕਿਤੇ ਸੀਟਾਂ ਜਿਹੜੀਆਂ ਉਹ ਹੈ ਨਹੀਂ ਆ, ਸਭ ਖਾਲੀ ਜਿਹੜਾ ਉਹ ਹੋ ਰਹੇ ਆ। ਇਹ ਕਹਿੰਦੇ ਹਰ ਡਿਸਟ੍ਰਿਕਟ ਦੇ ਵਿੱਚ ਅਸੀਂ ਮੈਡੀਕਲ ਕਾਲਜ ਜਿਹੜਾ ਦੀ ਉਹ ਖੋਲ ਦਿਆਂਗੇ। ਸਮਝ ਨਹੀਂ ਆਈ, ਮਤਲਬ ਕਿ ਮੈਡੀਕਲ ਕਾਲਜ ਜਿਹੜਾ ਉਹ ਖੋਲ ਕੇ ਤੁਸੀਂ ਉਹਦੇ ਵਿੱਚ ਸਟੂਡੈਂਟ ਜਿਹੜੇ ਉਹ ਕਿੱਥੇ ਲੈ ਕੇ ਆਉਂਗੇ? ਔਰ ਵਾਅਦੇ ਜਿਹੜੇ ਨੇ ਕਰਨ ਨੂੰ ਭਾਵੇਂ ਜੋ ਮਰਜ਼ੀ ਕਰੀ ਚੱਲੇ, ਪਰ ਇਹ ਸਮਾਂ ਹੈ ਜਦੋਂ ਪੰਜਾਬੀਆਂ ਨੂੰ ਸੁਚੇਤ ਹੋਣਾ ਪਊਗਾ ਸਾਰੀਆਂ ਸਿਆਸੀ ਪਾਰਟੀਆਂ ਤੋਂ। ਜਿਹੜੀ ਵੀ ਸਿਆਸੀ ਪਾਰਟੀ ਇਸ ਤਰ੍ਹਾਂ ਦਾ ਵਾਅਦਾ ਕਰਦੀ ਹੈ, ਆ ਵੀ ਦੇਵਾਂਗੇ, ਆ ਵੀ ਦੇਵਾਂਗੇ, ਇਹ ਜਿਹੜੇ ਸਟਰੋਂਗ ਸਵਾਲ ਹੋਣ ਕਿ ਦਿਓਗੇ ਕਿੱਥੋਂ ਆਊਗਾ? ਜਿਹੜਾ ਖਜ਼ਾਨਾ ਹੈ, ਜਿਹੜਾ ਉਹਦੇ ਵਿੱਚ ਜਿੱਥੋਂ ਪੈਸੇ ਆਉਣੇ ਆ, ਰੇਤਾ ਤੋਂ ਪੈਸੇ ਆਉਣੇ ਆ, ਉੱਥੇ ਮਾਫੀਆ ਬੈਠਾ। ਸ਼ਰਾਬ ਤੋਂ ਪੈਸੇ ਆਉਣੇ, ਉੱਥੇ ਮਾਫੀਆ ਬੈਠਾ। ਟਰਾਂਸਪੋਰਟ ਤੋਂ ਪੈਸੇ ਆਉਣੇ, ਉੱਥੇ ਮਾਫੀਆ ਬੈਠਾ। ਕੇਬਲ ਤੋਂ ਪੈਸੇ ਆਉਣੇ, ਉੱਥੇ ਮਾਫੀਆ ਬੈਠਾ। ਜਿਹੜੀਆਂ ਰਜਿਸਟਰੀਆਂ ਵਗੈਰਾ ਨੇ ਉੱਥੋਂ ਪੈਸੇ ਆਉਣੇ, ਉਹ ਸੱਤਿਆਨਾਸ਼ ਭੂਮੀ ਮਾਫੀਆ ਨੇ ਕਰਤਾ। ਉਹ ਮਾਫੀਆ ਕਿਹਦਾ? ਐਤਕੀ ਤਾਂ ਇਹ ਹੋ ਗਿਆ ਕਾਂਗਰਸ ਦੀ ਸਰਕਾਰ ਬਣ ਤੇ ਪੱਗਾਂ ਦੇ ਰੰਗ ਵੀ ਨਹੀਂ ਬਦਲੇ। ਉਹ ਮਾਫੀਆ ਐਜ਼ ਇਟ ਇਜ਼ ਜਿਹੜਾ ਜੀ ਉਹ ਬੈਠਾ ਰਿਹਾ। ਉਹ ਕਹਿੰਦਾ ਪਹਿਲਾਂ ਉਧਰ ਦਿੰਦੇ ਸੀ, ਹੁਣ ਤੁਸੀਂ ਚੁੱਕੀ ਚੱਲੋ। ਉਹਦਾ ਰਾਜ ਹੋਇਆ ਪਿਆ, ਉਹਨੂੰ ਕਿਵੇਂ ਤੁਸੀਂ ਲਾਂਭੇ ਕਰਕੇ ਰੈਵਨਿਊ ਕਿੱਥੋਂ ਆਊਗਾ? ਇਹ ਵੱਡੇ ਸਵਾਲ ਨੇ। ਇਹਦਾ ਜਵਾਬ ਕੋਈ ਦੇਣ ਨੂੰ ਤਿਆਰ ਨਹੀਂ, ਕਿਉਂਕਿ ਚੋਣਵੇਂ ਪੱਤਰਕਾਰ ਸੱਦ ਲਏ ਜਾਂਦੇ ਆ। ਬਿਲਕੁਲ ਜੀ, ਢਿੱਡ ਤਾਂ ਇਹਨਾਂ ਦੇ ਆਪਣੇ ਨਹੀਂ ਭਰਦੇ, ਲੋਕਾਂ ਲਈ ਕੀ ਕਰਨਾ ਹੈ। ਤੇ ਅੱਗੇ ਜਿਹੜਾ ਜਸੂਸੀ ਵਾਲਾ ਮਾਮਲਾ ਚੱਲ ਰਿਹਾ, ਉਸ ਨੂੰ ਲੈ ਕੇ ਪੱਤਰਕਾਰਾਂ ਦੀ ਵੱਡੀ ਜਥੇਬੰਦੀ ਗਿਲਟ ਆ, ਉਹ ਵੀ ਪਹੁੰਚ ਗਈ ਜੀ ਅਦਾਲਤ ਵਿੱਚ। ਦੇਖੋ ਜੀ, ਜਿਹੜੀ ਗਿਲਡ ਦੇ ਵੱਲੋਂ ਐਡੀਟਰਸ ਗਿਲਡ ਹੈ, ਉਹਦੇ ਵੱਲੋਂ ਦਾਇਰ ਪਟੀਸ਼ਨ ਦੇ ਵਿੱਚ ਆਖਿਆ ਗਿਆ ਜੀ ਕਿ ਮੀਡੀਆ ਦੀ ਆਜ਼ਾਦੀ ਸਰਕਾਰ ਤੇ ਇਹਦੀਆਂ ਏਜੰਸੀਆਂ ਦੇ ਦਖਲ ਨਾ ਦੇਣ ਦੇ ਉੱਤੇ ਨਿਰਭਰ ਕਰਦੀ ਹੈ। ਤਾਂ ਹੀ ਸੰਭਵ ਹੈ ਕਿ ਜੇ ਪੱਤਰਕਾਰਾਂ ਦੀ ਰਿਪੋਰਟਿੰਗ ਦੇ ਵਿੱਚ ਦਖਲ ਨਾ ਦਿੱਤਾ ਜਾਵੇ। ਗੱਲਬਾਤ ਲਈ ਸੁਰੱਖਿਅਤ ਮਾਹੌਲ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤਾਕਤ ਦੀ ਦੁਰਵਰਤੋਂ ਤੇ ਭ੍ਰਿਸ਼ਟਾਚਾਰ ਦੀ ਜਾਂਚ, ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਲਿਆਉਣਾ, ਸੱਤਾਧਾਰੀਆਂ ਤੇ ਵਿਰੋਧੀ ਧਿਰਾਂ ਦੇ ਨਾਲ ਗੱਲਬਾਤ, ਇਹ ਮੀਡੀਆ ਦੀ ਆਜ਼ਾਦੀ ਤੇ ਨਿਰਧਾਰਤ ਕਰਦੇ ਆ। ਇਹ ਗੱਲ ਪਟੀਸ਼ਨ ਦੇ ਵਿੱਚ ਐਡੀਟਰਸ ਗਿਲਡ ਨੇ ਪਾਈ ਹੈ।
ਐਡੀਟਰ ਗਿਲਡਸ ਵੱਡੀ ਜਥੇਬੰਦੀ ਆ ਪੱਤਰਕਾਰਾਂ ਦੀ, ਬਹੁਤ ਵੱਡੀ, ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਲੈ ਕੇ ਪਹੁੰਚੀ ਹੈ। ਇੰਡੀਵਿਜੂਅਲ ਤੌਰ ਦੇ ਉੱਤੇ ਹੁਣ ਤੱਕ 5 ਪੱਤਰਕਾਰ ਨੇ ਵੱਡੇ ਮੁਲਕ ਦੇ, ਜਿਹੜੇ ਕਿ ਇਹਦੇ ਵਿਰੋਧ ਦੇ ਵਿੱਚ ਪਟੀਸ਼ਨ ਦਾਇਰ ਕਰ ਚੁੱਕੇ ਆ। ਭਲਕੇ 5 ਤਰੀਕ ਜਿਹੜੀ ਆ ਸੁਪਰੀਮ ਕੋਰਟ ਨੇ ਦਿੱਤੀ ਆ। ਇਸ ਗੱਲ ਦੀ ਪੂਰੀ ਉਮੀਦ ਹੈ ਕਿ ਉਹ 5 ਜਿਹੜੀਆਂ ਪਟੀਸ਼ਨਾਂ ਨੇ ਤੇ ਐਡੀਟਰਸ ਗਿਲਡ ਦੀ ਜਿਹੜੀ ਪਟੀਸ਼ਨ ਆ, ਸਾਂਝੇ ਤੌਰ ਦੇ ਉੱਤੇ ਇਹਦੀ ਭਲਕੇ ਸੁਣਵਾਈ ਜਿਹੜੀ ਉਹ ਹੋਊਗੀ। ਗਿਲਡ ਨੇ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਆ। ਭਾਰਤ ਨੇ ਇਜ਼ਰਾਈਲੀ ਸੌਫਟਵੇਅਰ ਪੈਗਾਸਸ ਰਾਹੀਂ ਪੱਤਰਕਾਰਾਂ ਦੀ ਜਸੂਸੀ ਕਰਨ ਦੇ ਉੱਤੇ ਦੋਸ਼ ਲੱਗੇ ਆ। ਐਡੀਟਰਸ ਗਿਲਡ ਨੇ ਇਹ ਗੱਲ ਕਹੀ ਹੈ ਕਿ SIT ਸੁਪਰੀਮ ਕੋਰਟ ਦੇ ਨਿਗਰਾਨੀ ਹੇਠ ਜਾਂਚ ਕਰੇ ਔਰ ਭਾਰਤ ਸਰਕਾਰ ਦੇ ਵੱਲੋਂ ਆਪਣੇ ਨਾਗਰਿਕਾਂ, ਖਾਸ ਕਰਕੇ ਪੱਤਰਕਾਰਾਂ ਦੀ ਕਥਿਤ ਜਸੂਸੀ ਕਰਾਉਣ ਦੇ ਮਾਮਲੇ ਦੀ ਹਰ ਪੱਖ ਤੋਂ ਜਿਹੜੀ ਜਾਂਚ ਕੀਤੀ ਜਾਵੇ। ਗਿਲਡ ਨੇ ਇਲੈਕਟ੍ਰੋਨਿਕ ਜਸੂਸੀ, ਹੈਕਿੰਗ ਤੇ ਸਪਾਈਵੇਅਰ ਦੀ ਵਰਤੋਂ, ਜਸੂਸੀ ਬਾਰੇ ਮੌਜੂਦਾ ਕਾਨੂੰਨੀ ਜਿਹੜੇ ਨੁਕਤੇ ਨੇ ਉਹਨਾਂ ਦੀ ਗੱਲ ਜਿਹੜੀ ਆ ਇਹਦੇ ਵਿੱਚ ਕੀਤੀ ਆ। ਇਸ ਢਾਂਚੇ ਨੂੰ ਕਿਹਾ ਕਿ ਇਹਨੇ ਉਹਦੇ ਢਾਂਚੇ ਨੂੰ ਹੀ ਚੁਣੌਤੀ ਜਿਹੜੀ ਉਹ ਦੇ ਦਿੱਤੀ ਹੈ। ਗਿਲਡ ਨੇ ਇਹ ਵੀ ਗੱਲ ਕਹੀ ਆ ਕਿ ਤਕਨੀਕ ਤੇ ਖਾਸ ਤੌਰ ਦੇ ਉੱਤੇ ਜਸੂਸੀ ਕਰਨ ਦੀ ਤਕਨੀਕੀ ਸਮਰੱਥਾ ਕਈ ਗੁਣਾ ਵੱਧ ਗਈ। ਔਰ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪੱਤਰਕਾਰਾਂ ਦਾ ਕੰਮ ਲੋਕਾਂ ਨੂੰ ਸੂਚਿਤ ਕਰਨਾ, ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਨਾ ਔਰ ਜਾਣਕਾਰੀ ਮੰਗਣਾ ਲੋਕਾਂ ਦਾ ਹੱਕ ਵੀ ਹੈ। ਗਿਲਡ ਦੇ ਮੈਂਬਰਾਂ ਤੇ ਸਾਰੇ ਪੱਤਰਕਾਰਾਂ ਦਾ ਇਹ ਫਰਜ਼ ਹੈ ਕਿ ਉਹ ਸਰਕਾਰ ਦੇ ਹਰ ਅੰਗ ਤੋਂ ਜਾਣਕਾਰੀ ਮੰਗ ਕੇ ਉਹਦੀ ਜ਼ਿੰਮੇਵਾਰੀ ਤੈਅ ਕਰਨ, ਸਰਕਾਰ ਦੀ ਹਰ ਕਾਰਵਾਈ ਲਈ ਉਹ ਤੋਂ ਸਪਸ਼ਟੀਕਰਨ ਮੰਗਣ ਔਰ ਇਹ ਸਾਰਾ ਕੁਝ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੁੰਦਾ ਹੈ। ਗਿਲਡ ਨੇ ਵੀ ਗੱਲ ਕਹੀ ਹੈ ਕਿ ਇਸ ਭੂਮਿਕਾ ਨੂੰ ਨਿਭਾਉਣਾ ਜਾਰੀ ਰੱਖਣ ਲਈ ਪ੍ਰੈਸ ਦੀ ਆਜ਼ਾਦੀ ਦੀ ਹਰ ਹਾਲ ਦੇ ਵਿੱਚ ਰਾਖੀ ਜਿਹੜੀ ਉਹ ਹੋਣੀ ਚਾਹੀਦੀ ਹੈ। ਬਹੁਤੀਆਂ ਨਿਗਾਹਾਂ ਭਲਕਦੀ ਸੁਪਰੀਮ ਕੋਰਟ ਦੀ ਕਾਰਵਾਈ ਦੇ ਉੱਤੇ ਟਿਕੀਆਂ ਰਹਿਣਗੀਆਂ ਕਿ ਸੁਪਰੀਮ ਕੋਰਟ ਦੇ ਵਿੱਚ ਇਹਨੂੰ, ਕਿਉਂਕਿ ਐਕਸੈਪਟ ਕਰ ਲੈਣਾ ਇਹ ਇੱਕ ਵੱਡੀ ਪ੍ਰਾਪਤੀ ਹੈ ਸੁਪਰੀਮ ਕੋਰਟ ਦੇ ਵੱਲੋਂ। ਸੁਪਰੀਮ ਕੋਰਟ ਦੇ ਉੱਤੇ ਨਿਗਾਹਾਂ ਇਸ ਕਰਕੇ ਵੀ ਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੁਪਰੀਮ ਕੋਰਟ ਤੋਂ ਆਏ ਜਿਹੜੇ ਫੈਸਲੇ ਨੇ ਉਹ ਕਾਫੀ ਲੋਕ ਪੱਖੀ ਨੇ ਔਰ ਇਸ ਵੇਲੇ ਜਿਹੜੇ ਚੀਫ ਜਸਟਿਸ ਬੈਠੇ ਆ ਉਹਨਾਂ ਵੱਲ ਨਿਗਾਹਾਂ ਜਿਹੜੀਆਂ ਉਹ ਰਹਿਣਗੀਆਂ ਕਿ ਕੱਲ ਨੂੰ ਜਦੋਂ ਸੁਣਵਾਈ ਹੁੰਦੀ ਆ, ਇਹ ਸੁਣਵਾਈ ਪਹਿਲੀ ਤਾਂ ਗੱਲ ਕਿੰਨੀ ਲੰਬੀ ਚੱਲਦੀ ਆ, ਕਿ ਜਿਸ ਤਰੀਕੇ ਦੀਆਂ ਇਹ ਪਟੀਸ਼ਨਾਂ ਪੈ ਗਈਆਂ ਨੇ, ਐਡੀਟਰ ਗਿਲਡਸ ਦਾ ਇਹਦੇ ਵਿੱਚ ਦਾਖਲ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਹੈ। ਜੇ SIT ਦਾ ਗਠਨ ਜਿਹੜਾ ਹੋ ਜਾਂਦਾ ਤੇ ਸਰਕਾਰ ਹੋਰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਸ ਜੂਗੀ, ਜਿਹੜੀ ਕਿ ਇੰਨੇ ਲੰਬੇ ਸਮੇਂ ਤੋਂ ਕਿਸੇ ਤਰੀਕੇ ਦੇ ਨਾਲ ਇਹਨੂੰ ਟਾਲਣ ਦੇ ਰੌਂ ਦੇ ਵਿੱਚ ਹੈ ਕਿ ਜਵਾਬ ਹੀ ਨਾ ਦੇ। ਬਿਲਕੁਲ ਜੀ, ਹੋਰ ਕੋਈ ਤਰੀਕਾ ਲੱਭਣਗੇ ਹੁਣ ਤੇ ਅੱਗੇ। ਗੁਰਨਾਮ ਸਿੰਘ ਚੜੂਨੀ ਦੀ ਜੇ ਗੱਲ ਕਰੀਏ ਤਾਂ ਉਸ ਦਾ ਕਹਿਣਾ ਕਿ ਅਸੀਂ ਤੇ ਪੰਜਾਬ ਦੀਆਂ ਚੋਣਾਂ ਲੜਾਂਗੇ। ਦੇਖੋ, ਗੁਰਨਾਮ ਸਿੰਘ ਚੜੂਨੀ ਉਂਝ ਤਾਂ ਹਰਿਆਣੇ ਦੇ ਨੇਤਾ ਨੇ, ਹਰਿਆਣੇ ਦੇ ਵਿੱਚ ਇੱਕ ਚੋਣ ਲੜ ਵੀ ਚੁੱਕੇ ਆ ਉਹ ਲੋਕ ਸਭਾ ਦੀ। 1100 1150 ਵੋਟ ਉਹਨਾਂ ਨੂੰ ਜਿਹੜੀ ਉਹ ਪਈ ਸੀਗੀ। ਹੁਣ ਉਹ ਪੰਜਾਬ ਦੇ ਵਿੱਚ ਆ ਕੇ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਆਪਣਾ ਧੜਾ ਬੰਨਣ ਦੇ ਵਾਸਤੇ ਤੇ ਇੱਥੇ ਚੋਣਾਂ ਲੜਨ ਦੇ ਵਾਸਤੇ। ਪਹਿਲਾਂ ਕੁਝ ਹਫ਼ਤੇ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਜਦੋਂ ਚੋਣਾਂ ਲੜਨ ਦੀ ਗੱਲ ਆਖੀ ਸੀ ਤੇ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਨੂੰ ਮੋਰਚੇ ਤੋਂ ਸਸਪੈਂਡ ਕੀਤਾ ਸੀ ਹਫ਼ਤੇ ਵਾਸਤੇ। ਹੁਣ ਗੁਰਨਾਮ ਸਿੰਘ ਚੜੂਨੀ ਹੋਰੀ ਇੱਥੇ ਗੜ੍ਹਸ਼ੰਕਰ ਦੇ ਵਿੱਚ ਆ ਕੇ ਕੱਲ ਬੋਲੇ। ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਦੇਸ਼ ਦੇ ਨੀਤੀ ਘਾੜਿਆਂ ਨੇ ਦੇਸ਼ ਨੂੰ ਲੁੱਟਿਆ, ਇਹਦੇ ਲਈ ਦੇਸ਼ ਨੂੰ ਬਚਾਉਣ ਲਈ ਪ੍ਰਬੰਧ ਬਦਲਣ ਦੀ ਲੋੜ ਹੈ। ਮਿਸ਼ਨ ਪੰਜਾਬ ਦੇ ਨਾਮ ਦੇ ਹੇਠ ਉਹਨਾਂ ਨੇ ਕਿਹਾ ਕਿ 117 ਵਿਧਾਨ ਸਭਾ ਹਲਕੇ ਦੇ ਉੱਤੇ ਉਮੀਦਵਾਰ ਜਿਹੜੇ ਆ ਉਹ ਖੜੇ ਕੀਤੇ ਜਾਣਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਚੋਣਾਂ ਲੋਕਾਂ ਦੇ ਸੇਵਾਦਾਰ ਬਣਨ ਲਈ ਲੜੀਆਂ ਜਾਣਗੀਆਂ। ਬਣਨ ਲਈ ਸਾਰੇ ਸੇਵਾਦਾਰ ਹੀ ਆਉਂਦੇ। ਵੈਸੇ ਚੜੂਨੀ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਸੱਚੇ ਸਿਪਾਹੀ ਹੈ। ਮੋਰਚੇ ਦੇ ਕਿਸੇ ਆਗੂ ਦੇ ਨਾਲ ਉਹਨਾਂ ਦੇ ਮਤਭੇਦ ਨਹੀਂ। ਉਹ ਚੋਣਾਂ ਦਾ ਵਿਚਾਰ ਰੱਖ ਕੇ ਲੋਕਾਂ ਨੂੰ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਚੱਲਦਾ ਕਰਨ ਲਈ ਜਾਗਰੂਕ ਜਿਹੜਾ ਜੀ ਉਹ ਕਰ ਰਹੇ ਨੇ। ਇਹ ਵੀ ਕਹਿਤਾ ਕਿ ਕਿਸਾਨ ਮੋਰਚਾ ਭਾਵੇਂ ਜਿੰਨੀ ਵਾਰੀ ਮਰਜ਼ੀ ਉਹਨਾਂ ਨੂੰ ਮੁਅੱਤਲ ਕਰੀ ਚੱਲੇ, ਉਹ ਇਸ ਵਿਚਾਰਧਾਰਾ ਦੇ ਉੱਤੇ ਕਾਇਮ ਰਹਿਣਗੇ। ਇਹ ਗੱਲ ਕਹੀ ਕਿ 22 ਦੇ ਵਿੱਚ ਪੰਜਾਬ ਦੀਆਂ ਚੋਣਾਂ ਲੜ ਕੇ ਇੱਥੇ ਸਰਕਾਰ ਬਣਾਈ ਜਾਊਗੀ। 2 ਸਾਲ ਦੇ ਵਿੱਚ ਅਸੀਂ ਕਾਰਗੁਜ਼ਾਰੀ ਦਿਖਾ ਦਿਆਂਗੇ ਸਰਕਾਰ ਦੀ ਤੇ ਮੁੜ ਕੇ 24 ਵਾਲੀਆਂ ਜਿਹੜੀਆਂ ਚੋਣਾਂ ਨੇ ਉਹ ਮੁਲਕ ਪੱਧਰ ਦੇ ਉੱਤੇ ਲੜੀਆਂ ਜਾਣਗੀਆਂ। ਸੁਪਨਾ ਅੱਛਾ, ਸੁਪਨਾ ਚੰਗਾ। ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ। ਸਿਰਫ ਪੰਜਾਬ ਦੇ ਵਿੱਚ ਕਿਉਂ, ਸਿਰਫ ਹਰਿਆਣੇ ਦੇ ਵਿੱਚ ਕਿਉਂ, ਮੁਲਕ ਪੱਧਰ ਦੇ ਉੱਤੇ ਚੋਣਾਂ ਲੜਨੀਆਂ ਚਾਹੀਦੀਆਂ ਨੇ। ਪਰ ਗੱਲ ਫਿਰ ਉਹ ਆ ਜਾਂਦੀ ਹੈ ਕਿ ਇਹ ਸਮਾਂ ਉਹੋ ਜਿਹਾ ਹੈ ਜਦੋਂ ਕਿ ਮੋਰਚੇ ਵਾਲਾ ਜਿਹੜਾ ਕਿਸਾਨ ਮੋਰਚੇ ਵਾਲਾ ਪੇਚ ਹੈ ਉਹ ਉੱਥੇ ਜਾ ਕੇ ਫਸਿਆ ਵੀ ਇੱਕ ਮਾੜੀ ਜੀ ਕੀਤੀ ਹੋਈ ਜਿਹੜੀ ਗਲਤੀ ਆ ਉਹ ਸਾਰਾ ਕੁਝ ਪੁੱਟ ਪਟਾ ਕੇ ਸਰਕਾਰ ਨੇ ਘਰਾਂ ਨੂੰ ਤੋੜ ਦੇਣੇ ਆ। ਨਾ ਮੁੜ ਕੇ ਏਡਾ ਵੱਡਾ ਮੋਰਚਾ ਲੱਗੇ ਤੇ ਨਾ ਏਡੀਆਂ ਮੰਗਾਂ ਜਿਹੜੀਆਂ ਜੀ ਉਹ ਉੱਠਣ ਤੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਹੌਲੀ ਹੌਲੀ ਉਹਨਾਂ ਦੇ ਹੱਥਾਂ ਦੇ ਵਿੱਚੋਂ ਖਿਸਕ ਜਾਣੀਆਂ ਨੇ।
ਇਸ ਮਾਮਲੇ ਦੇ ਉੱਤੇ ਗੁਰਨਾਮ ਸਿੰਘ ਚੜੂਨੀ ਹੋਰੀ ਕਿਉਂ ਜਿੱਦ ਕਰ ਰਹੇ ਆ, ਸਮਝ ਨਹੀਂ ਆ ਰਹੀ। ਉਹਨਾਂ ਦੇ ਪਿੱਛੇ ਕੌਣ ਨੇ? ਕਿਉਂਕਿ ਇਦਾਂ ਤਾਂ ਹੋ ਨਹੀਂ ਸਕਦਾ ਨਾ ਕਿ ਉਹ ਨਾ ਜਿਹੜਾ ਜੀ ਜਦੋਂ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਪਿਛਲੀ ਵਾਰੀ ਇਹ ਐਲਾਨ ਕੀਤਾ ਸੀ ਤੇ ਝੱਟ ਦੇਣੀ ਇੰਗਲੈਂਡ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਕੁਝ ਸਿੱਖ ਜਥੇਬੰਦੀਆਂ ਦੇ ਬਿਆਨ ਆ ਗਏ ਸੀਗੇ ਕਿ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਕੁਝ ਜਥੇਬੰਦੀਆਂ ਜਿਹੜੀਆਂ ਜੀ ਉਹ ਬੈਠੀਆਂ ਨੇ ਪਿੱਛੇ, ਜਿਹੜੀਆਂ ਪਹਿਲਾਂ 26 ਜਨਵਰੀ ਵਾਲਿਆਂ ਨੂੰ ਵੀ ਬਹੁਤ ਉੱਪਰ ਤੱਕ ਚੁੱਕਦੀਆਂ ਰਹੀਆਂ ਨੇ, ਮੁੜ ਕੇ ਉਹ ਕਿੱਥੇ ਗਏ? ਜਿਹੜੇ ਬਹੁਤ ਕੁਝ ਬਦਲਣ ਦੀ ਗੱਲ ਕਰਦੇ ਸੀ, ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਮੋਰਚੇ ਨੂੰ ਢਾਹ ਲੱਗੇ, ਅੱਜ ਤਾਂ ਉਹ ਕਿਤੇ ਹੈ ਨਹੀਂ। ਹੁਣ ਲੱਗਦਾ ਕਿ ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਮੂਹਰੇ ਲਾ ਕੇ ਉਹ ਇੱਥੇ ਮੋਹਰੇ ਦੇ ਰੂਪ ਦੇ ਵਿੱਚ ਵਰਤਣਾ ਚਾਹੁੰਦੇ ਆ। ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਸਮਝ ਤਾਂ ਸਾਰੀ ਹੈ, ਸਿਆਸਤ ਵੀ ਉਹ ਕਰ ਚੁੱਕੇ ਹੋਏ ਨੇ, ਚੋਣ ਵੀ ਲੜ ਚੁੱਕੇ ਹੋਏ ਨੇ, ਫਿਰ ਕਿਉਂ ਬਾਰ-ਬਾਰ ਮੋਰਚਾ ਛੱਡ ਕੇ ਉਹ ਚੋਣਾਂ ਦੇ ਵਿੱਚ ਜਿਹੜਾ ਦੀ ਉਹ ਭੱਜ ਰਹੇ ਆ? ਇਹ ਗੱਲ ਤਾਂ ਸਮਝ ਆਉਂਦੀ ਹੈ, ਪਰ ਤਾਰਾਂ ਕਿੱਥੋਂ ਹਿਲ ਰਹੀਆਂ ਨੇ, ਇਹ ਵੱਡਾ ਸਵਾਲ ਹੈ ਜੀ। ਚਲੋ ਆਉਣ ਵਾਲੇ ਟਾਈਮ 'ਚ ਪਤਾ ਲੱਗੂ। ਅੱਗੇ ਗੱਲ ਕਰਦੇ ਹਾਂ ਸਮੇਧ ਸੈਣੀ ਦੀ। ਉਸਦੇ ਘਰ 'ਤੇ ਛਾਪਾ ਵੀ ਪਿਆ ਸੀ, ਪਰ ਹੁਣ ਇਹ ਪਤਾ ਲੱਗਦਾ ਕਿ ਉਸ ਨੂੰ ਜੇ ਗ੍ਰਿਫਤਾਰ ਕਰਨਾ ਹੈ ਤੇ ਉਸ ਦੇ ਲਈ ਵੀ 1 ਹਫ਼ਤੇ ਦਾ ਨੋਟਿਸ ਦੇਣਾ ਪਵੇਗਾ ਉਸਨੂੰ। ਦੇਖੋ, ਜਿਹੜਾ ਮਾਮਲਾ ਤਾਂ ਛਾਪਾ ਪਿਆ ਉਹ ਮਾਮਲਾ ਇਹਦੇ ਨਾਲ ਜੁੜਿਆ ਹੋਇਆ ਨਹੀਂਗਾ, ਉਹ ਸੈਪਰੇਟ ਹੈ ਜੀ। ਉਹਨੇ ਐਕਚੁਅਲੀ ਵਿੱਤੋਂ ਵੱਧ ਜਾਇਦਾਦ ਬਣਾਈ ਹੈ। ਉਹ ਉੱਥੋਂ ਜਦੋਂ ਇਹ ਛਾਪਾ ਪਿਆ ਜੀ 4 ਘੰਟੇ ਤੋਂ ਬਾਅਦ, ਪਰਚਾ ਦਰਜ ਹੋਣ ਤੋਂ 4 ਘੰਟੇ ਬਾਅਦ ਉਹਦੇ ਘਰ ਦੇ ਉੱਤੇ ਛਾਪਾ ਪਿਆ 20 ਸੈਕਟਰ ਦੀ ਕੋਠੀ ਦੇ ਵਿੱਚ। ਇਹ ਕਿਹਾ ਜਾਂਦਾ ਕਿ ਪੁਲਿਸ ਵਾਲਿਆਂ ਨੂੰ ਦੱਸਿਆ ਨਹੀਂ ਗਿਆ, ਬਹੁਤਿਆਂ ਨੂੰ, ਉੱਪਰਲੇ ਅਫਸਰਾਂ ਨੂੰ ਹੀ ਪਤਾ ਸੀਗਾ ਵੀ ਛਾਪਾ ਮਾਰਨਾ ਕਿੱਥੇ ਹੈ। ਪਰ ਉਹਦੀਆਂ ਜੜ੍ਹਾਂ ਵੀ ਤਾਂ ਬਹੁਤ ਡੂੰਘੀਆਂ ਨੇ ਨਾ ਪੁਲਿਸ ਦੇ ਵਿੱਚ। ਡੀਜੀਪੀ ਰਿਹਾ ਉਹਨੂੰ ਹਰ ਗੱਲ ਦਾ ਪਤਾ। ਜਾਂ ਤਾਂ ਉੱਥੋਂ ਨਿਕਲ ਗਿਆ 20 ਸੈਕਟਰ ਵਾਲੀ ਕੋਠੀ ਦੇ ਵਿੱਚੋਂ, ਜਾਂ ਉੱਥੇ ਹੀ ਸੀਗਾ। ਕਿਉਂਕਿ ਜਿਹੜੀ ਪੁਲਿਸ ਹੈ, ਜਿਹੜਾ ਉਹ ਛਾਪਾ ਮਾਰਿਆ, ਬੜੀ ਲੰਬੀ ਪੌਣੇ 7 ਘੰਟੇ ਛਾਣਬੀਣ ਚੱਲੀ। ਪੁਲਿਸ ਬਾਹਰ ਆ ਜਾਂਦੀ ਸੀ, ਬਾਹਰੋਂ ਆ ਕੇ ਫਿਰ ਉਹ ਕਿਸੇ ਨਾਲ ਗੱਲ ਕਰਦੀ ਸੀ, ਫਿਰ ਅੰਦਰ ਚਲ ਜਾਂਦੀ ਸੀ, ਫਿਰ ਬਾਹਰ ਆ ਜਾਂਦੀ ਸੀ, ਫਿਰ ਕਿਸੇ ਨਾਲ ਗੱਲ ਕਰਦੀ, ਅੰਦਰ ਚਲੇ ਜਾਂਦੀ ਸੀ। ਪੁਲਿਸ ਉੱਤੇ ਗਮਲੇ ਫਰੋਲਦੀ ਰਹੀ, ਜਿਵੇਂ ਸਮੇਧ ਸੈਣੀ ਗਮਲੇ 'ਚ ਲੁਕਿਆ ਹੋਵੇ ਕਿਸੇ 'ਚ। ਉਹਦੀ ਕੋਠੀ ਦੀ ਪੂਰੀ ਪਮਾਇਸ਼ ਜਿਹੜੀ ਉਹ ਕੀਤੀ ਗਈ, ਉਹਦੀਆਂ ਗੱਡੀਆਂ ਦੀ ਵੀਡੀਓਗ੍ਰਾਫੀ ਕੀਤੀ ਗਈ, ਗੱਡੀਆਂ ਉੱਥੇ ਖੜੀਆਂ ਨੇ, ਹਰ ਚੀਜ਼ ਉੱਥੇ ਖੜੀ। ਇਟ ਮੀਨਸ ਕਿ ਸੈਣੀ ਉੱਥੇ ਸੀ, ਜਾਂ ਉਹਨੂੰ ਪਿਛਲੇ ਬੂਹੇ ਥਾਣੀ ਜਿਹੜਾ ਉਹ ਕੱਢਿਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਤਾਂ ਉਹ ਚਾਰਾਜੋਈ ਕਰੂਗਾ। ਹੋਪਫੁਲੀ ਅੱਜ ਉਹ ਕਿਸੇ ਨਾ ਕਿਸੇ ਅਦਾਲਤ ਦੇ ਵਿੱਚ ਆਪਣੀ ਐਪਲੀਕੇਸ਼ਨ ਜਿਹੜੀ ਉਹ ਲਾਊਗਾ। ਜਿਹੜੀ ਇਹਨੂੰ ਸੈਣੀ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਹਫ਼ਤੇ ਦਾ ਨੋਟਿਸ ਦੇਣਾ ਪਊਗਾ ਜੀ। ਇਹ ਮਾਮਲਾ ਹੈਗਾ ਜਿਹੜਾ ਕੋਟਕਪੂਰਾ ਪੁਲਿਸ ਫਾਇਰਿੰਗ ਦੇ ਮਾਮਲੇ ਦੇ ਵਿੱਚ। ਹੁਣ ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਜਿਹੜੀ ਵੱਡੀ ਆ ਟੈਕਨੀਕਲ ਪੁਆਇੰਟ ਆਫ ਵਿਊ ਤੋਂ, ਉਹ ਇਹ ਆ ਕਿ ਜਿਹੜੇ ਸਰਕਾਰੀ ਵਕੀਲ ਨੇ ਜਿਨ੍ਹਾਂ ਦੀ ਅਗਵਾਈ ਇੱਥੇ ਐਡਵੋਕੇਟ ਜਨਰਲ ਅਤੁਲ ਨੰਦਾ ਕਰਦਾ, ਉਹਨਾਂ ਨੇ ਇੱਕ ਵਾਰੀ ਫੇਰ ਕਿਵੇਂ ਸਮੇਧ ਸੈਣੀ ਨੂੰ ਰਾਹਤ ਪ੍ਰੋਵਾਈਡ ਕਰਵਾ ਦਿੱਤੀ। ਜਦੋਂ ਕੁੰਵਰ ਵਿਜੇ ਪ੍ਰਤਾਪ ਵਾਲੀ ਜਿਹੜੀ SIT ਸੀ, ਉਹ ਚਲਾਨ ਰੱਦ ਹੋ ਗਿਆ, ਔਰ ਉਸ ਚਲਾਨ ਦੀ ਵਜ੍ਹਾ ਕਰਕੇ ਜਿਹੜੀ ਐਪਲੀਕੇਸ਼ਨ ਸਮੇਧ ਸੈਣੀ ਨੇ ਲਾਈ ਸੀ ਉਹ ਆਟੋਮੈਟਿਕਲੀ ਰੱਦ ਹੋ ਗਈ। ਜਿਹੜੀ ਨਵੀਂ ਸਿੱਟ ਕਰ ਰਹੀ ਹੈ ਜਾਂਚ, ਉਹਦੀ ਤਾਂ ਐਪਲੀਕੇਸ਼ਨ ਨਵੀਂ ਪਾਈ ਜਾਣੀ ਚਾਹੀਦੀ ਸੀ। ਇਹ ਨਵੀਂ ਐਪਲੀਕੇਸ਼ਨ ਨਹੀਂ ਪਾਈ ਗਈ। ਜਿਹੜੀ ਪੁਰਾਣੀ ਐਪਲੀਕੇਸ਼ਨ ਹੈ ਉਹਨੂੰ ਹੀ ਅੱਗੇ ਜਿਹੜਾ ਜੀ ਉਹ ਤੋਰ ਲਿਆ ਗਿਆ। ਇਹ ਸਰਕਾਰੀ ਵਕੀਲਾਂ ਦੀ ਮਦਦ ਦੇ ਨਾਲ ਹੋਇਆ। ਸਾਬਕਾ DGP ਨੂੰ 26 ਮਾਰਚ ਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ ਤਲਬ ਕੀਤਾ ਗਿਆ ਸੀ। ਉਹਨੂੰ ਗ੍ਰਿਫਤਾਰੀ ਦਾ ਖਦਸ਼ਾ ਸੀਗਾ ਤੇ ਹਾਈ ਕੋਰਟ ਨੇ 4 ਮਾਰਚ ਨੂੰ ਨੋਟਿਸ ਦਿੱਤਾ ਸੀਗਾ। ਜਸਟਿਸ ਝੀਂਗਣ ਨੇ ਇਹ ਗੱਲ ਕਹੀ ਕਿ ਪਟੀਸ਼ਨ ਕਰਤਾ ਦਾ ਨਾਂ FIR ਦੇ ਵਿੱਚ ਨਹੀਂ ਸੀਗਾ ਤੇ ਉਹਨੂੰ ਚੌਥੀ ਰਿਪੋਰਟ ਦੇ ਆਧਾਰ ਦੇ ਉੱਤੇ ਸੱਦਿਆ ਗਿਆ ਸੀ। ਪਰ ਹੁਣ ਇਸ ਰਿਪੋਰਟ ਦਾ ਕੋਈ ਮਤਲਬ ਨਹੀਂ, ਕਿਉਂਕਿ ਨਵੀਂ ਜਾਂਚ ਜਿਹੜੀ ਆ ਉਹ ਨਵੀਂ ਸਿੱਟ ਕਰ ਰਹੀ ਹੈ। ਇਹਦੇ ਪਿਛੋਕੜ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹਦੇ ਵਿੱਚ ਜਿਹੜੇ ਪੁਆਇੰਟ ਨੇ ਟੈਕਨੀਕਲ, ਇਹ ਜਿਹੜਾ ਲਿਖਿਆ ਗਿਆ, ਲਿਖਵਾਇਆ ਗਿਆ ਸਰਕਾਰੀ ਵਕੀਲਾਂ ਦੇ ਵੱਲੋਂ। ਜਦੋਂ ਸਰਕਾਰੀ ਵਕੀਲ ਜਿਨ੍ਹਾਂ ਨੇ ਮਾਮਲਾ ਦਰਜ ਕਰਾਇਆ, ਜਿਨ੍ਹਾਂ ਨੇ ਸਿੱਟ ਬਣਾਈ ਆ, ਉਹੀ ਇਹ ਕਹਿ ਰਹੇ ਆ ਕਿ ਇਹਦੇ 'ਚ ਜਿਹੜਾ ਪਿਛੋਕੜ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਇਹਨੂੰ ਹੀ ਗਾਂ ਜਿਹੜਾ ਜੀ ਉਹ ਤੋਰ ਲਓ। ਇਹਨੂੰ ਧਿਆਨ ਦੇ ਵਿੱਚ ਰੱਖਦੇ ਆ ਜਿਹੜਾ ਪਟੀਸ਼ਨ ਕਰਤਾ ਨੂੰ ਗ੍ਰਿਫਤਾਰੀ ਦੇ ਕੇਸ ਦੇ ਵਿੱਚ ਬਚਾਅ ਦਾ ਮੌਕਾ ਦੇ ਰਿਹਾ, 7 ਦਿਨ ਦਾ ਅਗਾਊਂ ਨੋਟਿਸ ਦੇਣਾ ਪਊਗਾ। ਸਿੱਟ ਜਿਹੜੀ ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੀ ਹੈ। ਉਹ ਵੈਸੇ ਜਿਹੜੀ ਇਹ ਕਿਹਾ ਜਾ ਰਿਹਾ ਕਿ ਤਕਰੀਬਨ ਉਹਨੇ ਜਿਹੜੀ ਬਹੁਤ ਪ੍ਰਾਪਰਟੀ ਬਣਾਈ ਆ ਵੱਖ-ਵੱਖ ਰਾਜਾਂ ਦੇ ਵਿੱਚ, ਉੱਥੇ ਉਹਦੀ ਜਿਹੜੀ ਜਾਂਚ ਹੈ ਜਾਂ ਛਾਪੇਮਾਰੀ ਜਿਹੜੀ ਆ ਉਹ ਚੱਲ ਰਹੀ ਆ। 8 ਵਿਜੀਲੈਂਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਨੇ। 4 ਰਾਜਾਂ ਦੇ ਵਿੱਚ ਉਹਦੀ ਅੰਨੀ ਪ੍ਰਾਪਰਟੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ। ਅਜੇ ਤਾਂ ਪਤਾ ਨਹੀਂ ਕਿੱਥੇ ਕਿੱਥੇ ਹੋਣੀ ਆ, ਜਿੰਨੀਆਂ ਕੁ ਪ੍ਰਾਪਰਟੀਆਂ ਇਹਨਾਂ ਨੇ ਬਣਾ ਲਈਆਂ। ਅਗਲੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਸਿਮਰਨਜੀਤ ਸਿੰਘ ਮਾਨ ਹੋਣਾ ਨੇ ਫਿਰ ਇੱਕ ਤਰਲਾ ਮਾਰਿਆ ਕਿ ਇਕੱਠੇ ਹੋਵੋ ਬਰਗਾੜੀ 'ਚ। ਬਿਲਕੁਲ ਜੀ। ਇੱਕ ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਗਲੀਆਂ ਦੇ ਵਿੱਚ ਖੰਡਾਉਣ
ਪੋਸਟਰ ਲਾਉਣ ਵਾਲੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀ ਜਿਹੜੇ ਹੁਣ ਜ਼ਮਾਨਤ ਤੇ ਨੇ, ਉਹਨਾਂ ਨੂੰ ਅਦਾਲਤ ਦੇ ਵੱਲੋਂ ਚਾਰਜ ਸ਼ੀਟ ਦੀ ਨਕਲ ਜਿਹੜੀ ਆ ਉਹ ਮੁਹੱਈਆ ਕਰਵਾਈ ਗਈ ਹੈ। ਸ਼ਕਤੀ ਸਿੰਘ, ਰਣਜੀਤ ਸਿੰਘ, ਸੁਖਜਿੰਦਰ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ, ਮਹਿੰਦਰਪਾਲ ਬਿੱਟੂ ਤੇ ਡੇਰੇ ਦੇ 3 ਕੌਮੀ ਕਮੇਟੀ ਮੈਂਬਰਾਂ ਨੇ ਇੱਕ ਭਾਸ਼ਣ ਤੋਂ ਨਾਰਾਜ਼ ਹੋ ਕੇ ਬੇਅਦਬੀ ਨੂੰ ਅੰਜਾਮ ਦਿੱਤਾ ਸੀ। ਮਹਿੰਦਰਪਾਲ ਬਿੱਟੂ ਦਾ ਤਾਂ ਕਤਲ ਕਰ ਦਿੱਤਾ ਗਿਆ ਸੀ ਨਾਭਾ ਜੇਲ੍ਹ ਦੇ ਵਿੱਚ। 3 ਇਹਨਾਂ ਦੇ ਵਿੱਚੋਂ ਜਿਹੜਾ ਜੀ ਉਹ ਲੱਭ ਨਹੀਂ ਰਹੇ। ਜਾਂਚ ਟੀਮ ਨੇ ਚਲਾਣ ਦੇ ਵਿੱਚ ਦਾਅਵਾ ਕੀਤਾ ਕਿ ਡੇਰਾ ਪ੍ਰੇਮੀਆਂ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਉਹਦੇ 115 ਪੰਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀਆਂ ਗਲੀਆਂ ਦੇ ਵਿੱਚ, ਜਦੋਂ ਕਿ 100 ਪੱਤਰੇ ਪਿੰਡ ਹਰੀਨੌ ਸਿੰਘ ਦੇ ਵਿੱਚ ਖੜਾਉਣੇ ਸੀਗੇ, ਪਰ ਇਹ ਕਾਰਵਾਈ ਸਫਲ ਨਹੀਂ ਹੋ ਸਕੀ। ਜਾਂਚ ਟੀਮ ਨੇ ਚਲਾਣ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਇੱਥੇ ਸਿੱਖਾਂ ਨੂੰ ਭੜਕਾਉਣ ਲਈ ਇਤਰਾਜ਼ਯੋਗ ਪੋਸਟਰ ਲਿਖੇ ਗਏ ਸੀਗੇ। ਸੋ ਇਸ ਮਾਮਲੇ ਦੇ ਵਿੱਚ ਡੇਰਾ ਪ੍ਰੇਮੀਆਂ ਦੀ ਰਿਹਾਈ ਦਾ ਰਾਹ ਜਿਹੜਾ ਜੀ ਉਹ ਪੱਧਰਾ ਹੋ ਗਿਆ। ਅੱਜ ਰਿਹਾਈ ਇਹਨਾਂ ਦੀ ਹੋ ਜਾਊਗੀ, ਜ਼ਮਾਨਤਾਂ ਹੋ ਗਈਆਂ, ਪਰ ਜਦੋਂ ਚਲਾਨ ਜਿਹੜੇ ਜੀ ਉਹ ਕਾਪੀ ਦੇਣੀ ਹੁੰਦੀ ਹੈ ਅਦਾਲਤ ਦੇ ਵਿੱਚ, ਤਾਂ ਕਰਕੇ ਇਹ ਅਟਕਿਆ ਹੋਇਆ ਸੀਗਾ। ਉਧਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 8 ਅਗਸਤ ਨੂੰ ਪਿੰਡ ਬਰਗਾੜੀ ਦੇ ਵਿੱਚ ਪੰਥਕ ਇਕੱਠ ਕਰਨ ਦਾ ਐਲਾਨ ਕੀਤਾ ਔਰ ਇਹ ਕਿਹਾ ਕਿ ਬੇਅਦਬੀ ਤੇ ਬਾਈਬਲ ਕਾਂਡ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਤੱਕ ਮੋਰਚਾ ਜਿਹੜਾ ਉਹ ਜਾਰੀ ਰਹੂਗਾ। ਇਹ ਵੀ ਕਹਿਤਾ ਕਿ 1 ਜੁਲਾਈ ਤੋਂ ਪਾਰਟੀ ਵਰਕਰਾਂ ਦੀਆਂ ਬਰਗਾੜੀ ਤੋਂ ਰੋਜ਼ ਗ੍ਰਿਫਤਾਰੀਆਂ ਦੇਣ ਦਾ ਸਿਲਸਿਲਾ ਚੱਲਦਾ ਰਹੂਗਾ। ਕੌਣ ਗ੍ਰਿਫਤਾਰੀਆਂ ਦੇ ਰਿਹਾ, ਕਿੱਥੇ ਦੇ ਰਿਹਾ, ਇਹ ਨਹੀਂ ਕਿਸੇ ਨੂੰ ਜਿਹੜਾ ਜੀ ਉਹ ਪਤਾ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਜਿਹੜੀ ਸੰਬੰਧਿਤ FIR ਹੈ 128 ਦੇ ਵਿੱਚੋਂ ਡੇਰਾ ਜਿਹੜਾ ਮੁਖੀ ਆ ਉਹਦਾ ਨਾਮ ਕੱਢਿਆ ਜਿਹੜਾ ਜੀ ਉਹ ਗਿਆ। ਉਹਨਾਂ ਨੇ ਰਣਬੀਰ ਸਿੰਘ ਖੱਟੜਾ ਦੇ ਬਿਆਨਾਂ ਦੇ ਉੱਤੇ ਵੀ ਕਿੰਤੂ ਕੀਤਾ ਕਿ ਬਾਦਲਾਂ ਨੂੰ ਬਚਾਉਣ ਦੇ ਵਾਸਤੇ ਉਹ ਅਜਿਹਾ ਬਿਆਨ ਜਿਹੜਾ ਉਹ ਦੇ ਰਿਹਾ। ਜਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣੇ ਪਏ ਆ, ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਇਹਨਾਂ ਪੰਥਕ ਆਗੂਆਂ ਤੋਂ ਕੰਪਲੀਟ ਉੱਠ ਰਿਹਾ। ਸਿਮਰਨਜੀਤ ਸਿੰਘ ਮਾਨ ਪੂਰੀ ਇਹ ਨਹੀਂ ਦੱਸਦੇ ਵੀ ਇਹ ਬਰਗਾੜੀ ਮੋਰਚਾ ਖਤਮ ਕਰਾਉਣ ਦੇ ਵਾਸਤੇ ਉਹ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਿਉਂ ਕਰੀ ਜਾਂਦੇ ਸੀ ਉਦੋਂ, ਵੀ ਬਰਗਾੜੀ ਮੋਰਚੇ ਦੀ ਤਾਂ ਲੋੜ ਹੀ ਨਹੀਂ, ਇਹ ਤਾਂ ਕੰਮ ਖਤਮ ਹੋ ਗਿਆ, ਇਹ ਤਾਂ ਸਾਰਾ ਕੁਝ ਸਰਕਾਰ ਨੇ ਮੰਨ ਲਿਆ। ਸਭ ਤੋਂ ਵੱਧ ਪ੍ਰੈਸ ਕਾਨਫਰੰਸਾਂ ਸਿਮਰਨਜੀਤ ਸਿੰਘ ਮਾਨ ਨੇ ਕੀਤੀਆਂ ਸੀ, ਕਿਉਂਕਿ ਮੁਤਵਾਜੀ ਜਥੇਦਾਰ ਉਹਨਾਂ ਨੇ ਥਾਪੇ ਸੀ ਔਰ ਇਹਨਾਂ ਮੁਤਵਾਜੀ ਜਥੇਦਾਰਾਂ ਨੇ ਹੀ ਇਹ ਮੋਰਚਾ ਜਿਹੜਾ ਲਾਇਆ ਸੀ। ਧਿਆਨ ਸਿੰਘ ਮੰਡ ਦੇ ਹਾਲਾਤ ਇਹ ਨੇ ਕਿ ਉਹਨੇ ਸੱਦੇ ਸੀਗੇ 3 ਮੰਤਰੀ ਤੇ ਵਿਧਾਇਕ, ਉਹ ਆਏ ਹੀ ਨਹੀਂ ਇੱਥੇ ਅਕਾਲ ਤਖਤ ਤੇ। ਨਵੀਂ ਡੇਟ ਉਹਨਾਂ ਨੂੰ ਧਿਆਨ ਸਿੰਘ ਮੰਡ ਨੇ ਦੇ ਦਿੱਤੀ। ਬਲਜੀਤ ਸਿੰਘ ਦਾਦੂਵਾਲ ਇੱਕ ਹੋਰ ਪਾਰਟ ਸੀ। ਦਾਦੂਵਾਲ ਦਾ ਹਾਲ ਇਹ ਆ ਕਿ ਪਿੰਡ ਦਾਦੂ ਦੇ ਲੋਕਾਂ ਨੇ ਉਹਦਾ ਬਾਈਕਾਟ ਜਿਹੜਾ ਉਹ ਕਰ ਦਿੱਤਾ। ਹਰਪ੍ਰੀਤ ਸਿੰਘ PhD ਹੋਰਾਂ ਦਾ ਕੱਲ ਜਿਹੜਾ ਲੁਧਿਆਣੇ ਦੇ ਵਿੱਚ ਤਕੜਾ ਵਿਰੋਧ ਹੋਇਆ ਔਰ ਲੋਕਾਂ ਨੇ ਨਾਅਰੇਬਾਜ਼ੀ ਜਿਹੜੀ ਸੀ ਉੱਤੇ ਇਕੱਤਰ ਹੋ ਕੇ ਕੀਤੀ ਔਰ ਇਹ ਗੱਲ ਆਖੀ ਕਿ ਅਸਲ ਦੋਸ਼ੀਆਂ ਨੂੰ ਬਚਾਉਣ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਨੇ। ਇਹ ਤਾਂ ਹਾਲਾਤ ਜਿਹੜੇ ਜੀ ਇੱਥੇ ਬਣੇ ਹੋਏ ਨੇ ਓਵਰਆਲ, ਪਰ ਇਹ ਕਿਸੇ ਨੇ ਨਹੀਂ ਬਣਾਏ ਜੀ, ਇਹਨਾਂ ਆਗੂਆਂ ਨੇ ਸਮੇਂ-ਸਮੇਂ ਦੇ ਉੱਤੇ ਲੋਕਾਂ ਦੇ ਨਾਲ ਜਿਹੜੇ ਕੀਤੇ ਗਏ ਧੋਖੇ ਆ ਉਹਦੀ ਵਜ੍ਹਾ ਕਰਕੇ ਹਾਲਾਤ ਬਣੇ ਨੇ। ਪਰ ਇੱਕ ਗੱਲ ਤੇ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਜ਼ਰੂਰ ਆ ਗਈ ਆ। ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨਾ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।